ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੂਨ ਦੀ 21 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਟਾਈਮ ਹੋਮ ਇੰਸ਼ੋਰੈਂਸ ਲੈਣ ਦੇ ਵਿੱਚ ਮੁਸ਼ਕਿਲ ਆ ਰਹੀ ਆ, ਜ਼ਿਆਦਾ ਮਹਿੰਗੀ ਹੋ ਚੁੱਕੀ ਹੈ। ਫ੍ਰੀ ਕੋਡ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਲਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪਿੰਸੈਨ ਹੋਜੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਅਰਕਨਸਾਸ ਦੇ ਇੱਕ ਗਰੋਸਰੀ ਸਟੋਰ ਦੇ ਬਾਹਰ ਮਾਸ ਸ਼ੂਟਿੰਗ ਹੋਈ ਆ, ਜਿਹਦੇ ਨਾਲ 3 ਜਣਿਆਂ ਦੀ ਮੌਤ ਹੋ ਚੁੱਕੀ ਆ ਤੇ 10 ਜਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। 2 ਲਾ ਇਨਫੋਰਸਮੈਂਟ ਆਫੀਸਰਸ ਆ ਜੋ ਫੱਟੜ ਹੋਏ ਹੈਗੇ ਆ। ਉਹਨਾਂ ਦੀਆਂ ਕੰਡੀਸ਼ਨ ਜਿਹੜੀਆਂ ਆ ਨੌਨ ਲਾਈਫ ਥ੍ਰੈਟਨਿੰਗ ਹੈਗੀਆਂ, ਸੋ ਉਹ ਉਹਨਾਂ ਦੇ ਕੋਈ ਵਾਲੇ ਖਤਰੇ ਵਾਲੀ ਨਹੀਂ ਹੈਗੀ। ਅਰਕਨਸਾਸ ਸਟੇਟ ਪੁਲਿਸ ਕਹਿੰਦੇ ਮੈਡ ਬੁੱਚਰ ਗਰੋਸਰੀ ਜੋ ਹੈਗੀ ਆ ਸਟੋਰ, ਉਹਦੇ ਤੇ 11:38 ਤੇ ਉਹਨਾਂ ਨੂੰ ਕਾਲ ਆਈ। ਉੱਥੇ ਪਹੁੰਚੇ ਤੇ ਜਦੋਂ ਉਹਨੇ ਦੇਖਿਆ ਭਈ ਇੱਕੋ ਇੱਕ ਸ਼ੂਟਿੰਗ ਸਸਪੈਕਟ ਸੀ, ਜਿਸ ਨੇ ਕਾਫੀ ਲੋਕਾਂ ਨੂੰ ਜੋ ਫਾਇਰਿੰਗ ਕਰਕੇ ਸ਼ਾਟਗਨ ਦੇ ਨਾਲ ਉਹਨਾਂ ਨੂੰ ਹਿੱਟ ਕੀਤਾ ਤੇ ਸ਼ੂਟਰ ਨੂੰ ਵੀ ਫੱਟੜ ਕਰ ਦਿੱਤਾ ਗਿਆ ਤੇ ਉਹ ਪੁਲਿਸ ਦੇ ਕਸਟਡੀ ਦੇ ਵਿੱਚ ਹੈਗੇ ਆ। 8 ਸਿਵਲੀਅਨ ਜਿਹੜੇ ਵੂੰਡਡ ਹੋਏ ਆ, ਉਹਨਾਂ ਦੀਆਂ ਨੌਨ ਲਾਈਫ ਥ੍ਰੈਟਨਿੰਗ ਕੰਡੀਸ਼ਨ ਹੈਗੀਆਂ। ਅਰਕਨਸਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਡਾਇਰੈਕਟਰ ਮਾਈਕ ਹੈਗਰ ਉਹਨਾਂ ਨੇ ਇੱਕ ਬਰੀਫਿੰਗ ਦੇ ਦੌਰਾਨ ਦੱਸਿਆ ਹੈਗਾ। ਇੱਕ ਵਿਟਨੈਸ ਡੇਵਿਡ ਰੋਦਰੀਗਸ ਉਹਨੇ ਕਿਹਾ ਵੀ ਮੈਂ ਗੈਸ ਸਟੇਸ਼ਨ ਦੇ ਉੱਤੇ ਗੈਸ ਭਰਾ ਰਿਹਾ ਸੀ ਜਿਹੜਾ ਗਰੋਸਰੀ ਸਟੋਰ ਦੇ ਲਾਗੇ ਹੈਗਾ, ਤੇ ਉਸ ਟਾਈਮ ਤੇ ਦੇਖਿਆ ਵੀ ਸ਼ੂਟਿੰਗ ਸਟਾਰਟਡ ਹੋ ਗਈ ਤੇ ਲੋਕਾਂ ਨੇ ਭੱਜਣਾ ਨੱਠਣਾ ਸ਼ੁਰੂ ਕਰ ਦਿੱਤਾ। ਚੀਕ ਚਿਹਾੜਾ ਬਹੁਤ ਜ਼ਿਆਦਾ ਪਿਆ, ਲੋਕ ਆਪਣੀ ਜਾਨ ਬਚਾਉਣ ਨੂੰ ਜਿਹੜੇ ਭੱਜੇ ਹੈਗੇ ਆ। ਅਰਕਨਸਾ ਦੇ ਗਵਰਨਰ ਸਰਾ ਹਕਵੀ ਸੈਂਡਰਸ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਮੈਨੂੰ ਬਰੀਫ ਕਰ ਦਿੱਤਾ ਗਿਆ ਆ ਇਸ ਟ੍ਰੈਜਿਕ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਜੋ ਫੋਰਡਸ ਜੋ ਟਾਊਨ ਆ ਉੱਥੇ ਵਾਪਰੀ ਹੈਗੀ ਆ, ਤੇ ਮੈਂ ਸਟੇਟ ਪੁਲਿਸ ਤੇ FBI ਜਿਹੜੀ ਆ ਇਹ ਤੇ ਫੈਡਰਲ ਬਿਊਰੋ ਆਫ ਅਲਕੋਹਲ ਟਬਾਕੋ ਫਾਇਰ ਆਰਮਸ ਤੇ ਐਕਸਪਲੋਸਿਵ ਉਹਨਾਂ ਦੇ ਏਜੰਟਸ ਦੇ ਨਾਲ ਇਨ ਟੱਚ ਹੈਗੀ ਆ। ਵਾਈਟ ਹਾਊਸ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਜਿਹੜੇ ਲਾ ਇਨਫੋਰਸਮੈਂਟ ਦੇ ਆਫੀਸਰਸ ਆ ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਆ, ਉਹ ਸਸਪੈਕਟ ਨੂੰ ਫੰਡ ਦੇ ਵਿੱਚ ਕਾਮਯਾਬ ਹੋਏ ਆ, ਉਹਨਾਂ ਦੀ ਬਹਾਦਰੀ ਦੇ ਲਈ ਅਸੀਂ ਸ਼ਾਬਾਸ਼ ਦਿੰਦੇ ਆ ਤੇ ਜਿਹੜੇ ਲੋਕਾਂ ਦੀ ਮੌਤ ਹੋਈ ਆ ਉਹਨਾਂ ਦੇ ਨਾਲ ਦੁੱਖ ਪ੍ਰਗਟ ਕਰਦੇ ਆ ਜੀ। ਅਗਲੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਗੈਸ ਟੈਕਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈਗਾ। ਪਰ ਗੈਲਨ ਦੇ ਹਿਸਾਬ ਦੇ ਪਿੱਛੇ 1.7 ਸੈਂਟ ਹੋਰ ਵਾਧਾ ਹੋਊਗਾ, ਜਿਸ ਦੇ ਨਾਲ 1 ਜੁਲਾਈ ਤੋਂ ਓਵਰਆਲ ਕੈਲੀਫੋਰਨੀਆ ਦੇ ਵਿੱਚ ਗੈਸ ਦੇ ਉੱਤੇ ਟੈਕਸ ਆ 59.9 ਜਾਂ ਤਕਰੀਬਨ 60 ਸੈਂਟ ਹੋ ਜਾਊਗਾ। ਸੋ ਕਹਿੰਦੇ ਵੀ ਇਹ ਇਨਫਲੇਸ਼ਨ ਨੂੰ ਰਿਫਲੈਕਟ ਕਰਨ ਦੇ ਲਈ ਐਡਜਸਟਮੈਂਟ ਕੀਤੀ ਗਈ ਆ। ਸਮਰਸ ਦੇ ਵਿੱਚ ਵੈਸੇ ਵੀ ਟ੍ਰੈਡੀਸ਼ਨਲੀ ਗੈਸ ਦੀਆਂ ਪ੍ਰਾਈਸਿਸ ਆ ਉਹ ਬਾਕੀ ਸਮੇਂ ਦੇ ਮੁਕਾਬਲੇ ਜ਼ਿਆਦਾ ਰਹਿੰਦੀਆਂ ਆ। ਪਰ ਇੱਕ ਜਿਹੜੇ ਪੈਟਰੋਲੀਅਮ ਐਨਾਲਿਸਟ ਗੈਸ ਬਡੀ ਐਪ ਦੇ ਆ, ਉਹ ਕਹਿੰਦੇ ਆ ਵੀ ਕੈਲੀਫੋਰਨੀਆ ਦੇ ਵਿੱਚ ਚਾਹੇ ਸੈਂਟ ਵੱਧ ਰਿਹਾ ਉਹਦੇ ਨਾਲ ਫੇਅਰਲੀ ਜਿਹੜੀਆਂ ਸਟੇਬਲ ਰਹਿਣ ਵਾਲੀਆਂ ਆ ਪ੍ਰਾਈਸਿਸ। ਕੈਲੀਫੋਰਨੀਆ ਦੀ ਐਵਰੇਜ ਗੈਸੋਲੀਨ ਪ੍ਰਾਈਸ ਨੈਸ਼ਨਲ ਐਵਰੇਜ ਜੇ ਕਿ 3.46 ਸੈਂਟ ਆ, $3.46 ਆ, ਉਹਦੇ ਨਾਲੋਂ ਜਿਹੜੀ ਉਹ ਖਾਸੀ ਵੱਧ ਰਹੀ ਆ $4.81 ਦੇ ਉੱਤੇ। ਪਿਛਲੇ ਮਹੀਨੇ ਇਹ ਐਵਰੇਜ ਪ੍ਰਾਈਸ ਜਿਹੜੀ ਆ $5.19 ਦੇ ਉੱਤੇ ਸੀ। ਪਿਛਲੇ ਸਾਲ ਇਹ ਜਿਹੜੀ ਪ੍ਰਾਈਸ ਆ $4.86 ਦੇ ਉੱਤੇ ਗਈ ਸੀ। 2 ਸਾਲ ਪਹਿਲਾਂ ਜਦ ਗੈਸ ਦੀਆਂ ਪ੍ਰਾਈਸਾਂ ਅਸਮਾਨ ਛੂਹ ਗਈਆਂ ਸੀ, ਉਦੋਂ $6.44 ਗੈਲਨ ਤੱਕ ਵੀ ਜਿਹੜੀ ਉਹ ਪ੍ਰਾਈਸ ਆ ਉਹ ਪਹੁੰਚ ਗਈ ਸੀਗੀ। ਸੋ ਜਿਹੜਾ ਟੈਕਸ ਦੇ ਵਿੱਚ ਇਨਕਰੀਜ਼ ਆ, ਇਹ ਐਡਜਸਟਮੈਂਟ ਕਹਿੰਦੇ ਕਾਸਟ ਆਫ ਲਿਵਿੰਗ
ਦੇ ਹਿਸਾਬ ਦੇ ਨਾਲ ਤੇ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਕੀਤੀ ਗਈ ਆ। ਇਹ 2017 ਚ ਇੱਕ ਪਾਸ ਹੋਏ ਲੈਜਿਸਲੇਸ਼ਨ ਦਾ ਹੀ ਹਿੱਸਾ ਆ ਤੇ ਕਹਿੰਦੇ ਇਹ ਜਿਹੜਾ ਵਾਧੂ ਟੈਕਸ ਆ ਹਰ ਵਾਰ ਦੀ ਤਰ੍ਹਾਂ ਇਹੀ ਦੱਸਿਆ ਜਾਂਦਾ ਆ ਵੀ ਸਟੇਟ ਦੀਆਂ ਸੜਕਾਂ ਨੂੰ ਬਣਾਉਣ ਦੇ ਲਈ, ਇੰਪਰੂਵ ਕਰਨ ਦੇ ਲਈ ਵਰਤਿਆ ਜਾਵੇਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਾਊਦੀ ਅਰੇਬੀਆ ਦੇ ਵਿੱਚ ਲੋਕ ਹੱਜ ਨੂੰ ਜਾ ਰਹੇ ਆ, ਉੱਥੇ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। 500 ਮੌਤਾਂ ਹੁਣ ਤੱਕ ਕਨਫਰਮ ਹੋ ਚੁੱਕੀਆਂ, ਕਹਿੰਦੇ ਪਈ ਹੰਡਰਡਸ ਆਫ ਮੋਰ ਹੋ ਸਕਦੀਆਂ। 600 ਦੇ ਕਰੀਬ ਇਜਿਪਸ਼ੀਅਨ ਜਿਹੜੇ ਵਰਸ਼ਿਪਰਸ ਆ, ਉਹ ਜਿਹੜੇ ਰਾਊਟ ਦੇ ਰਾਹੀਂ ਮੱਕੇ ਨੂੰ ਜਾ ਰਹੇ ਸੀ, ਉਹਨਾਂ ਦੀ ਮੌਤ ਹੋਈ ਆ। ਬਹੁਤ ਸਾਰੇ ਮੁਲਕਾਂ ਦੇ ਲੋਕ ਜਿਨ੍ਹਾਂ ਦੀ ਮੌਤ ਹੋਈ ਆ, 14 ਮਲੇਸ਼ੀਅਨ, 165 ਇੰਡੋਨੇਸ਼ੀਅਨ, 75 ਜਾਰਡੀਨੀਅਨਸ, 35 ਪਾਕਿਸਤਾਨੀ, 49 ਤਨੀਸ਼ੀਅਨ, 11 ਇਰਾਨੀਅਨ, 98 ਇੰਡੀਅਨਸ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਆ। 27 ਜਾਰਡੀਨੀਅਨ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਆ, 14 ਜਾਰਡੀਨੀਅਨਸ ਮਿਸਿੰਗ ਹੈਗੇ ਆ। ਕਹਿੰਦੇ ਪਈ ਮਲਟੀਪਲ ਯੂਐਸ ਸਿਟੀਜ਼ਨਸ ਦੀ ਵੀ ਮੌਤ ਹੋਈ ਆ। ਇਹ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਸਟੇਟਮੈਂਟ ਜਾਰੀ ਕੀਤੀ ਆ ਤੇ ਉਹਨਾਂ ਨੇ ਕਿਹਾ ਸਾਡੀਆਂ ਸਿੰਸੀਅਰੈਸਟ ਕੰਡੋਲੈਂਸਸ ਹੈਗੀਆਂ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਲੂਜ਼ ਕਰ ਲਏ ਹੈਗੇ ਆ। ਗਰਮੀ ਉੱਥੇ ਬਹੁਤ ਜ਼ਿਆਦਾ ਆ, 49 ਡਿਗਰੀ ਸੈਲਸੀਅਸ ਜੋ ਕਿ 120 ਡਿਗਰੀ ਫਾਰਨਹਾਈਟ ਹੈਗਾ ਆ। ਹੁਣ 120 ਡਿਗਰੀ ਦੇ ਵਿੱਚ ਜਦੋਂ ਹਜ਼ਾਰਾਂ ਦਾ ਇਕੱਠ ਹੋਵੇ ਤੇ ਆਲੇ ਦੁਆਲੇ ਤੁਹਾਨੂੰ ਪਤਾ ਹੀ ਆ ਵੀ ਉੱਥੇ ਹਵਾ ਵੀ ਉਦਾਂ ਦੀ ਚੱਲਦੀ, ਕੋਈ ਟਰੀ ਨਹੀਂ ਹੈਗੇ ਤੇ ਉਹਦੇ ਨਾਲ ਲੋਕਾਂ ਦੀ ਗਿਣਤੀ ਜਿਹੜੀ ਮਰਨ ਵਾਲਿਆਂ ਦੀ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਮਲੇਸ਼ੀਆ ਦੇ ਮਿਨਿਸਟਰ ਆਫ ਰਿਲੀਜੀਅਸ ਅਫੇਅਰ ਨੇ ਵੀ ਇਹ ਕਿਹਾ ਆ ਵੀ ਹਾਰਟ ਡਿਸੀਜ਼ ਦੇ ਨਾਲ, ਨਿਮੋਨੀਆ ਦੇ ਨਾਲ, ਬਲੱਡ ਇਨਫੈਕਸ਼ਨ ਦੇ ਨਾਲ, ਗਰਮੀ ਦੇ ਨਾਲ ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਰਹੀ ਹੈਗੀ ਆ। ਪਰ ਅੱਜ ਕੱਲ ਦੇ ਸੀਜ਼ਨ ਦੇ ਵਿੱਚ ਇਹ ਜਿਹੜੇ ਆ ਲੋਕ ਹੱਜ ਨੂੰ ਜਾਂਦੇ ਆ, ਕਹਿੰਦੇ ਵੀ ਲਗਭਗ 18 ਲੱਖ ਲੋਕ ਹੱਜ ਦੇ ਵਿੱਚ ਇਸ ਵਾਰ ਇਕੱਠੇ ਹੋ ਰਹੇ ਆ। ਦੁਨੀਆ ਦੀ ਲਾਰਜੈਸਟ ਰਿਲੀਜੀਅਸ ਗੈਦਰਿੰਗ ਕਰਕੇ ਇਹਨੂੰ ਦੱਸਿਆ ਜਾ ਰਿਹਾ ਹੈਗਾ। ਜੀ, ਅਗਲੀ ਹਰਜੋਤ ਸਿੰਘ ਦੀ ਗੱਲ ਕਰੀਏ, ਸੈਂਟਰਲ ਵੈਲੀ ਦੇ ਵਿੱਚ 4.7 ਮਿਲੀਅਨ ਡਾਲਰ ਆ ਰਹੇ ਨੇ ਫੈਂਟਨਲ ਦੇ ਨਾਲ ਫਾਈਟ ਕਰਨ ਦੇ ਲਈ। ਫੈਂਟਨਲ ਕਹਿੰਦੇ ਵੀ ਸੈਨ ਵਕੀਨ ਕਾਉਂਟੀ ਨੂੰ ਇਸਨੇ ਕਾਫੀ ਜ਼ਿਆਦਾ ਬੁਰੀ ਤਰ੍ਹਾਂ ਝੰਜੋੜ ਕੇ ਰੱਖਿਆ ਆ। ਉੱਥੋਂ ਦੇ ਜਿਹੜੇ ਸ਼ੈਰਿਫ ਪੈਟਰਿਕ ਵਿਦਰੋ ਆ, ਉਹਨਾਂ ਨੇ ਦੱਸਿਆ ਡਰੱਗ ਟ੍ਰੈਫਿਕਿੰਗ ਨੂੰ ਕੰਬੈਟ ਕਰਨ ਦੇ ਲਈ, ਉਸ ਦੇ ਨਾਲ ਲੜਨ ਦੇ ਲਈ ਜਿਹੜੀ ਫਾਈਟ ਆ ਫੈਂਟਨਲ ਦੇ ਉਲਟ, ਉਸ ਦੇ ਲਈ ਇਹ ਜਿਹੜੇ ਆਉਣਗੇ। ਇਸ ਨੂੰ ਮਦਦ ਕਰਨ ਦੇ ਲਈ ਜਿਹੜੇ ਰਿਪਰੈਜ਼ੈਂਟੇਟਿਵ ਜੋਸ਼ ਹਾਰਡਰ ਆ, ਉਹਨਾਂ ਨੇ ਅਨਾਉਂਸ ਕੀਤਾ ਵੀ ਜਿਹੜੀ ਫੈਡਰਲ ਫੰਡਿੰਗ 4.7 ਮਿਲੀਅਨ ਡਾਲਰ ਦੀ ਆ, ਉਹ ਵੱਖ-ਵੱਖ ਏਜੰਸੀਆਂ ਜਿਨ੍ਹਾਂ ਵਿੱਚ ਸੈਨ ਵਕੀਨ ਕਾਉਂਟੀ ਸ਼ੈਰਿਫ ਆਫਿਸ, ਸੈਂਟਰਲ ਵੈਲੀ ਹਾਈ ਇੰਟੈਂਸਿਟੀ ਡਰੱਗ ਟ੍ਰੈਫਿਕਿੰਗ ਏਰੀਆ ਦੇ ਵਿੱਚ ਆਉਣ ਜਾ ਰਹੀ ਆ। ਸੋ ਫਾਰ ਕਹਿੰਦੇ ਇਸ ਸਾਲ ਦੇ ਵਿੱਚ 6 ਮਿਲੀਅਨ ਫੈਂਟਨਲ ਦੇ ਨਾਲ ਲੈਸ ਜਿਹੜੀਆਂ ਗੋਲੀਆਂ ਆ ਉਹ ਸੂਬੇ ਦੇ ਵਿੱਚ ਸੀਜ਼ ਕੀਤੀਆਂ ਜਾ ਚੁੱਕੀਆਂ ਆ, ਜਿਸ ਦੇ ਨਾਲ ਲੱਖਾਂ ਹੀ ਲੋਕਾਂ ਨੂੰ ਕਈ ਵਾਰ ਜਿਹੜਾ ਕਹਿੰਦੇ ਆ ਵੀ ਮਾਰਿਆ ਜਾ ਸਕਦਾ ਆ। ਬਹੁਤ ਸਾਰੀਆਂ ਕਹਿੰਦੇ ਓਵਰਡੋਜ਼ਿਸ ਆ ਉਹ ਐਕਸੀਡੈਂਟਲ ਵੀ ਹੁੰਦੀਆਂ ਆ। ਜਦ ਇਹ ਬਾਏ ਕਰਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਕਿੰਨੀ ਲੈਣੀ ਆ। ਹੁਣ ਨਸ਼ੇੜੀਆਂ ਨੂੰ ਵੀ ਇਹ ਹੁਣ ਇੱਕ ਹਿਸਾਬ ਦੇ ਨਾਲ ਦੱਸਣਾ ਪੈਣਾ। ਹੁਣ ਹੈ ਤਾਂ ਉਹ ਵਿਚਾਰੇ ਡਰੱਗ ਐਡਿਕਟ ਹੈਗੇ ਤਾਂ ਉਹ ਬਿਮਾਰ ਆ, ਪਰ ਫੈਂਟਨਲ ਲੇਸਡ ਜਦੋਂ ਦਵਾਈ ਲੈਂਦੇ ਆ, ਡਰੱਗ ਲੈਂਦੇ ਆ, ਤਾਂ ਉਹਦੇ ਨਾਲ ਉਹ ਓਵਰਡੋਜ਼ ਕਰਕੇ ਮਰ ਜਾਂਦੇ ਆ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਆ ਇਸ ਟਾਈਮ ਪੂਰੇ ਮੁਲਕ ਭਰ ਦੇ ਵਿੱਚ। ਫੈਂਟਨਲ ਕ੍ਰਾਸ ਬਾਰਡਰ ਕਹਿੰਦੇ ਆ ਵੀ ਬਹੁਤ ਜ਼ਿਆਦਾ ਉਧਰੋਂ ਦੀ ਆ ਰਹੀ ਆ। 6 ਮਿਲੀਅਨ ਗੋਲੀਆਂ ਹੁਣ ਤੁਹਾਨੂੰ ਆਪਾਂ ਦੱਸ ਹੀ ਹਟੇ ਆ ਵੀ ਇੱਥੇ ਹੀ ਇਕੱਲੇ ਕੈਲੀਫੋਰਨੀਆ 'ਚ ਫੜ ਹੋਈਆਂ ਆ। ਕਿੰਨੇ ਇਸ ਤੋਂ ਇਲਾਵਾ ਹੋਰ ਮਿਲੀਅਨਸ ਜਿਹੜੀਆਂ ਗੋਲੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹਿਲਾਂ ਵੀ ਫੜੀਆਂ ਜਾ ਚੁੱਕੀਆਂ। ਸੋ ਰਿਪਰੈਜ਼ੈਂਟੇਟਿਵ ਹਾਰਡਰ ਚਾਹੁੰਦੇ ਆ ਵੀ ਇੱਥੇ ਜਲਦ ਤੋਂ ਜਲਦ ਹੋਰ ਸਖਤ ਕਾਨੂੰਨ ਜਿਹੜੇ ਉਹ ਪਾਸ ਹੋਣ ਤੇ ਨਾਲ ਦੇ ਨਾਲ ਉਹਨਾਂ ਲੋਕਾਂ ਨੂੰ ਅਕਾਊਂਟੇਬਲ ਬਣਾਇਆ ਜਾਵੇ ਜਿਹੜੇ ਇਸ ਦੀ ਸਮਗਲਿੰਗ ਜਾਂ ਇਸ ਨੂੰ ਇੱਥੇ ਲਿਆ ਕੇ ਵੇਚਦੇ ਆ, ਤੇ ਉਹਨਾਂ ਨੂੰ ਪ੍ਰਿਜ਼ਨ ਦੇ ਵਿੱਚ ਰੱਖਿਆ ਜਾਵੇ। ਪਰ ਕਈ ਵਾਰੀ ਜਿਹੜੀਆਂ ਉਂਗਲਾਂ ਆ ਉਹ ਸੈਕਰਾਮੈਂਟੋ ਵੱਲ ਨੂੰ ਜਾ ਪਹੁੰਚਦੀਆਂ ਨੇ, ਉਧਰ ਉੱਠਦੀਆਂ ਨੇ। ਜਦ ਇਦਾਂ ਦੇ ਕੋਈ ਸਖਤ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉੱਥੇ ਢਿੱਲ ਨਰਮੀ ਜਿਹੜੀ ਉਹ ਦਿਸਦੀ ਆ। ਸੋ ਲੋਕ ਇਸ ਗੱਲ ਤੋਂ ਪਰੇਸ਼ਾਨ ਆ। ਪਰ ਹੁਣ ਦੇਖੋ ਇਹ 5 ਮਿਲੀਅਨ ਡਾਲਰ ਦੇ ਨਾਲ ਕਿੰਨਾ ਕੁ ਅਸਰ ਪਵੇਗਾ, ਫੈਂਟਨਲ ਦੇ ਉੱਤੇ ਕਿੰਨੀ ਕੁ ਠੱਲ ਪੈਂਦੀ ਹੈ। ਜੀ, ਇੱਕ ਕੈਲੀਫੋਰਨੀਆ ਦੇ ਬੇ ਏਰੀਆ ਦੀ ਮੇਜਰ ਟੈਕ ਕੰਪਨੀ ਆ, ਉਹ ਕਾਫੀ ਵੱਡੀ ਵਰਕਫੋਰਸ ਲੇ ਆਫ ਕਰਨ ਜਾ ਰਹੀ ਆ। ਚੈਗ ਕਰਕੇ ਸੈਂਟਾ ਕਲਾਰਾ ਟੈਕ ਕੰਪਨੀ ਆ ਜੋ ਆਨਲਾਈਨ ਹੋਮਵਰਕ ਨੂੰ ਸਪੋਰਟ ਕਰਦੀ ਹੈਗੀ ਆ। ਉਹਨਾਂ ਦੇ CEO ਨਾਥਨ ਸ਼ੁਲਜ਼ ਨੇ ਇਹ ਕਿਹਾ ਆ ਵੀ ਬਿਜ਼ਨਸ ਐਜ਼ ਯੂਜੂਅਲ ਹੈ ਨਹੀਂ, ਇਸ ਕਰਕੇ ਅਸੀਂ
ਇੱਕ ਕੁਆਟਰ ਉਹਨਾਂ ਦਾ, ਜੋ ਕਿ 441 EMPLOYE ਬਣਦੇ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਇਸ ਤੋਂ ਪਹਿਲਾਂ ਵੀ ਉਹਨਾਂ ਨੇ 4% ਲਗਭਗ 80 ਦੇ ਕਰੀਬ EMPLOYEਜ਼ ਕੱਟ ਆਫ ਕਰ ਦਿੱਤੇ ਸੀ। ਚੈਗ 2007 ਦੇ ਵਿੱਚ ਲਾਂਚ ਹੋਈ ਸੀਗੀ ਨੈਟਫਲਿਕਸ ਫॉर ਟੈਕਸਟ ਬੁੱਕਸ ਦੇ ਸੰਬੰਧ ਦੇ ਵਿੱਚ। $140 ਮਿਲੀਅਨ ਦੇ ਕਰੀਬ ਇਹਨਾਂ ਨੂੰ ਇਨਵੈਸਟਰਸ ਵੱਲੋਂ ਵੀ ਮਿਲਿਆ ਸੀ। ਕੋਵਿਡ-19 ਦੇ ਦੌਰਾਨ ਇਹਨਾਂ ਦਾ ਜਿਹੜਾ ਕਾਫੀ ਜਿਹੜਾ ਬਿਜ਼ਨਸ ਆ ਉਹ ਕਾਮਯਾਬ ਰਿਹਾ, ਪਰ ਹੁਣ ਇਹ ਹੌਲੀ-ਹੌਲੀ ਜਿਹੜਾ ਘਟਦਾ ਤੇ ਘਟਦਾ ਜਾ ਰਿਹਾ ਹੈਗਾ। ਤੇ ਕੰਪਨੀ ਇਹ ਕਹਿ ਰਹੀ ਆ ਵੀ 40 ਤੋਂ ਲੈ ਕੇ 50 ਮਿਲੀਅਨ ਤੱਕ ਸੇਵਿੰਗ ਹੋਊਗੀ ਇਹ ਲੋਕਾਂ ਨੂੰ ਲੇ ਆਫ ਕਰਨ ਦੇ ਵਿੱਚ। 35% ਜਿਹੜੇ EMPLOYE ਇੰਪੈਕਟਡ ਉਹ USA ਦੇ ਵਿੱਚ ਆ, 20% ਜਿਹੜੇ ਆ ਉਹ ਇਜ਼ਰਾਈਲ ਤੇ ਇੰਡੀਆ ਦੇ ਵਿੱਚ ਆ। ਜੀ, ਅਗਲੀ ਗੱਲ ਕਰੀਏ ਯੋਲੋ ਕਾਉਂਟੀ ਤੋਂ। ਅਗਲੀ ਜਿਹੜੀ ਇਹ ਖਬਰ ਆ ਰਹੀ ਆ, 2 ਯੋਲੋ ਕਾਉਂਟੀ ਦੇ ਜਿਹੜੇ ਨਿਆਣੇ ਆ ਉਹ ਇਸ ਮਹੀਨੇ ਦੇ ਵਿੱਚ ਮੀਜ਼ਲਸ ਦੇ ਨਾਲ ਡਾਇਗਨੋਸ ਕੀਤੇ ਗਏ ਆ, ਉਸ ਦੇ ਜਿਹੜੇ ਪੀੜਤ ਪਾਏ ਗਏ ਆ। ਕਹਿੰਦੇ ਵੀ ਕਾਉਂਟੀ ਦੇ ਵਿੱਚ ਦਹਾਕਿਆਂ ਬਾਅਦ ਪਹਿਲੀ ਵਾਰੀ ਇਹ ਜਿਹੜੇ ਕੇਸ ਆ ਉਹ ਸਾਹਮਣੇ ਆਏ ਆ। ਇੰਟਰਨੈਸ਼ਨਲ ਟਰੈਵਲ ਤੋਂ ਕਹਿੰਦੇ ਇਹ ਵਾਪਸ ਆਏ ਸੀ, ਇਹ ਬਿਮਾਰ ਹੋਏ ਇਸ ਜਿਹੜੀ ਉਹ ਡਿਜ਼ੀਜ਼ ਦੇ ਨਾਲ। ਯੋਲੋ ਕਾਉਂਟੀ ਦੇ ਹੈਲਥ ਅਧਿਕਾਰੀਆਂ ਨੇ ਇਸ ਦੇ ਬਾਰੇ ਨਿਊਜ਼ ਰਿਲੀਜ਼ ਜਿਹੜੀ ਉਹ ਜਾਰੀ ਕੀਤੀ ਆ। ਇਹ ਵੀ ਨਾਲ ਉਹਨਾਂ ਨੇ ਦੱਸਿਆ ਵੀ ਜਿਹੜੇ ਪੇਸ਼ੈਂਟ ਆ ਇਹਨਾਂ ਨੇ ਵੈਕਸੀਨੇਸ਼ਨ ਇਸ ਬਿਮਾਰੀ ਤੋਂ ਬਚਣ ਦੇ ਲਈ ਨਹੀਂ ਸੀ ਲਗਵਾਈ। ਇਸ ਟਾਈਮ ਘਰੇ ਜਿਹੜਾ ਉਹ ਰਿਕਵਰ ਕਰ ਰਹੇ ਆ ਤੇ ਇਹਨਾਂ ਦੇ ਮਾਈਲਡ ਸਿੰਪਟਮ ਦੱਸੇ ਜਾ ਰਹੇ ਆ। ਇਹਨਾਂ ਬੱਚਿਆਂ ਨੇ ਜਿਹੜਾ ਕਾਈਜ਼ਰ ਪਰਮਾਨੈਂਟੇ ਉੱਥੇ ਹਸਪਤਾਲ ਆ ਤੇ ਉੱਥੇ ਜਿਹੜਾ ਪੀਡੀਆਟ੍ਰਿਕ ਕਲੀਨਿਕ ਆ ਉੱਥੇ ਵਿਜ਼ਿਟ ਕੀਤਾ ਸੀ। ਕਹਿੰਦੇ ਵੀ ਟੋਟਲ 4 ਵਾਰ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਇਹਨਾਂ ਥਾਵਾਂ ਦੀ ਵਿਜ਼ਿਟ ਕੀਤੀ ਆ। ਸੋ ਕਹਿੰਦੇ ਵੀ ਜੇ ਤੁਸੀਂ ਵੀ ਉਸ ਟਾਈਮ ਉੱਥੇ ਸੀਗੇ ਤਾਂ ਆਪਣੇ ਆਪ ਨੂੰ ਜ਼ਰੂਰ ਹੈਲਥ ਅਧਿਕਾਰੀਆਂ ਦੇ ਨਾਲ ਗੱਲਬਾਤ ਦੇ ਵਿੱਚ ਲਿਆਓ। ਜਿਹੜਾ ਬਰੂਸਵਿਲ ਰੋਡ ਦੇ ਉੱਤੇ ਕਾਈਜ਼ਰ ਪਰਮਾਨੈਂਟੇ ਸਾਊਥ ਸੈਕਰਾਮੈਂਟੋ ਐਮਰਜੈਂਸੀ ਡਿਪਾਰਟਮੈਂਟ ਆ, 12 ਜੂਨ ਨੂੰ ਸਵੇਰੇ 3:30 ਤੋਂ ਸਵੇਰੇ 5 ਵਜੇ ਦੇ ਵਿੱਚ, ਤੇ ਫਿਰ 14 ਜੂਨ ਨੂੰ ਰਾਤੀ 10:30 ਵਜੇ ਤੋਂ ਲੈ ਕੇ ਜਿਹੜਾ ਤੜਕੇ ਜਿਹੜਾ ਉਹ 2:30 ਵਜੇ ਤੱਕ। ਇਸ ਤੋਂ ਇਲਾਵਾ ਜਿਹੜਾ ਕਾਈਜ਼ਰ ਪਰਮਾਨੈਂਟੇ ਡਾਊਨਟਾਊਨ ਕਾਮਨ ਪੀਡੀਆਟ੍ਰਿਕ ਹੈਗਾ ਆ 501 ਜੇ ਸਟਰੀਟ, ਉੱਥੇ ਜਿਹੜਾ ਸਵੇਰੇ 10:30 ਤੋਂ ਜਿਹੜਾ ਦੁਪਹਿਰ 12 ਵਜੇ ਤੱਕ 12 ਜੂਨ ਨੂੰ, ਤੇ ਇਸੇ ਤਰੀਕੇ ਨਾਲ 10:30 ਤੋਂ ਦੁਪਹਿਰ 1 ਵਜੇ ਤੱਕ ਮੰਡੇ ਨੂੰ। ਇੱਥੇ ਜੇ ਕਹਿੰਦੇ ਵੀ ਤੁਸੀਂ ਉਸ ਟਾਈਮ ਦੇ ਉੱਤੇ ਇਹਨਾਂ ਹਸਪਤਾਲਾਂ 'ਚ ਗਏ ਸੀ, ਇਹਨਾਂ ਕਲੀਨਿਕ 'ਚ ਗਏ ਸੀ, ਤਾਂ ਤੁਸੀਂ ਮੀਜ਼ਲ ਨੂੰ ਐਕਸਪੋਜ਼ ਹੋ ਸਕਦੇ ਆ। ਪਰ ਕਹਿੰਦੇ ਵੀ ਦਹਾਕਿਆਂ ਬਾਅਦ 2015 ਤੋਂ ਬਾਅਦ ਪਹਿਲੀ ਵਾਰੀ ਯੋਲੋ ਕਾਉਂਟੀ 'ਚ 2 ਮੀਜ਼ਲ ਦੀ ਆਊਟਬ੍ਰੇਕ ਜਿਹੜੀ ਆ ਉਹ ਰਿਪੋਰਟ ਹੋਈ ਆ। ਨਿਊਜ਼ ਵੀਕ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਜਿਹੜੇ $1 ਮਿਲੀਅਨ ਹੋਮਸ ਹੈਗੇ ਆ, ਉਹ ਬਾਇਰਸ ਦੇ ਲਈ ਕਾਫੀ ਵੱਡੀ ਪ੍ਰੋਬਲਮ ਬਣਦੇ ਜਾ ਰਹੇ ਹੈਗੇ ਆ। ਹੋਮ ਸੇਲਸ 1% ਦੇ ਕਰੀਬ ਡ੍ਰੌਪ ਹੋਏ ਆ ਪਿਛਲੇ ਮਹੀਨੇ। ਓਵਰਆਲ 6% ਦੇ ਕਰੀਬ ਆ ਜੇ ਪਿਛਲੇ ਸਾਲ ਦੇ ਨਾਲ ਕੰਪੇਅਰ ਕੀਤਾ ਜਾਵੇ। 2,75,550 ਘਰ ਇਹ ਬਣਦੇ ਹੈਗੇ ਆ। ਮੀਡੀਅਨ ਹੋਮ ਪ੍ਰਾਈਸ 9% ਵਧੀ ਆ, ਜੋ ਕਿ 9,08,000 ਦੇ ਕਰੀਬ ਬਣੀ ਹੈਗੀ ਆ। ਕਹਿੰਦੇ ਵੀ ਜੋ $1 ਮਿਲੀਅਨ ਪਲੱਸ ਦੇ ਘਰ ਆ ਉਹਨਾਂ 'ਚ ਚਾਹੇ ਸਟਰੋਂਗਰ ਸੇਲ ਹੈਗੀ ਆ, ਪਰ ਇੰਟਰਸਟ ਰੇਟ ਕਰਕੇ ਲੋਕਾਂ ਦੀਆਂ ਜਿਹੜੀਆਂ ਪੇਮੈਂਟਾਂ ਆ ਉਹ ਬਹੁਤ ਜ਼ਿਆਦਾ ਬਣ ਰਹੀਆਂ ਹੈਗੀਆਂ। ਜਿਹੜੇ 5 ਲੱਖ ਤੋਂ ਥੱਲੇ ਦੇ ਘਰ ਆ ਕੈਲੀਫੋਰਨੀਆ 'ਚ, ਉਹਨਾਂ ਦੀ ਸੇਲ ਦੇ ਵਿੱਚ 15.5% ਦੇ ਕਰੀਬ ਘਾਟਾ ਹੋਇਆ ਹੈਗਾ ਆ। ਸੋ ਓਵਰਆਲ ਰੀਅਲ ਸਟੇਟ ਦੇ ਵਿੱਚ ਇੰਟਰਸਟ ਰੇਟ ਨੂੰ ਲੈ ਕੇ ਕਾਫੀ ਵੱਡੀ ਜਿਹੜੀ ਪ੍ਰੋਬਲਮ ਚੱਲ ਰਹੀ ਹੈਗੀ ਆ। 30 ਈਅਰ ਫਿਕਸ ਰੇਟ ਲਗਭਗ 7% ਦੇ ਕਰੀਬ ਚੱਲ ਰਿਹਾ ਹੈਗਾ ਇਸ ਵਾਰ। ਸੋ ਜਿਨ੍ਹਾਂ ਨੇ 2.5% ਦੇ ਉੱਤੇ ਖਰੀਦੇ ਆ ਤੇ ਉਹ ਕਿੰਨਾ ਜ਼ਿਆਦਾ ਜਿਹੜਾ ਪੇਮੈਂਟ ਆ ਉਹਦਾ ਜਿਹੜਾ ਫਰਕ ਪੈਂਦਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੈਰਿਜਵਿਲ ਦੇ ਵਿੱਚ ਇੱਕ ਇਤਿਹਾਸਿਕ ਹੋਟਲ, ਪੁਰਾਣਾ ਹੋਟਲ ਮੈਰਿਜਵਿਲ ਇਸ ਟਾਈਮ ਡਿੱਗਣ ਦੀ ਕਗਾਰ ਦੇ ਉੱਤੇ ਪਹੁੰਚਿਆ ਆ। ਉੱਥੋਂ ਦੀ ਸਿਟੀ ਆਫ ਮੈਰਿਜਵਿਲ ਦੇ ਦੁਆਰਾ ਸਟੇਟ ਆਫ ਐਮਰਜੈਂਸੀ ਵੀ ਘੋਸ਼ਿਤ ਕੀਤੀ ਗਈ ਆ, ਕਿਉਂਕਿ ਇੱਥੇ ਅੱਗ ਲੱਗ ਗਈ ਸੀ। ਅੱਜ ਉੱਥੋਂ ਦੇ ਜਿਹੜੇ ਸ਼ਹਿਰ ਦੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਉਹ ਦੱਸਿਆ ਵੀ 1986 ਦਾ ਇਹ ਜਿਹੜਾ ਹੋਟਲ ਮੈਰਿਜਵਿਲ ਉਦੋਂ ਤੋਂ ਇਹ ਖਾਲੀ ਆ। ਬਿਲਡਿੰਗ 1926 ਦੀ ਉੱਦਾਂ ਇਹ ਬਣੀ ਪਈ। ਉਸ ਤੋਂ ਬਾਅਦ ਕੋਈ ਵੀ ਅਪਗ੍ਰੇਡ ਨਹੀਂ ਹੋਏ ਸੀ। ਸੋ ਫਾਇਰ ਸਪਰੈਸ਼ਨ ਸਿਸਟਮ ਆਊਟਡੇਟਡ ਸੀਗਾ, ਨਾ ਹੀ ਕੋਈ ਉਹ ਕਹਿੰਦੇ ਵੀ ਉੱਥੇ ਐਕਟਿਵ ਫਾਇਰ ਸਪ੍ਰਿੰਕਲਰਸ ਜਾਂ ਅਲਾਰਮ ਸੀਗੇ। ਸੋ ਹੁਣ ਕਹਿੰਦੇ ਵੀ ਇਹ ਕਿਸੇ ਵੀ ਟਾਈਮ ਉੱਥੇ ਹੋਟਲ ਮੈਰਿਜਵਿਲ ਜਿਹੜਾ ਉਹ ਡਿੱਗ ਸਕਦਾ ਹੈਗਾ ਆ। ਤੇ ਉਹਨਾਂ ਨੇ ਕਿਹਾ ਵੀ ਸਿਟੀ ਨੇ ਆਲਰੇਡੀ ਇੱਕ ਡੈਮੋਲੇਸ਼ਨ ਕੰਪਨੀ ਆ ਉਸ ਨੂੰ ਹਾਇਰ ਕੀਤਾ ਆ। ਉਹ ਸੋਮਵਾਰ ਨੂੰ ਆਉਣਗੇ ਤੇ ਅਸੈਸ ਕਰਨਗੇ ਵੀ ਇਸ ਨੂੰ ਕਿੱਦਾਂ ਸੇਫਲੀ
ਡਿਸਮੈਂਟਲ ਜਿਹੜਾ ਉਹ ਕੀਤਾ ਜਾ ਸਕਦਾ ਆ। ਤੇ ਸ਼ਹਿਰ ਦੇ ਵਸਨੀਕਾਂ ਨੂੰ ਕਿਹਾ ਵੀ ਭਾਈ ਉਸ ਦੇ ਇਰਦ ਗਿਰਦ ਬਹੁਤਾ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ DGY ਚੈੱਕ ਪੁਆਇੰਟ ਸੈੱਟ ਕਰਨ ਜਾ ਰਹੀ ਹੈ ਕੱਲ ਨੂੰ, ਜਾਣੀ ਕਿ ਜੂਨ 22 ਨੂੰ। ਸੋ ਜੂਨ 22 ਨੂੰ ਸ਼ਾਮ ਦੇ 6:30 ਵਜੇ ਤੋਂ ਲੈ ਕੇ ਸਵੇਰ ਦੇ 2 ਵਜੇ ਤੱਕ ਅਨਡਿਸਕਲੋਜ਼ਡ ਲੋਕੇਸ਼ਨਸ ਦੇ ਉੱਤੇ ਵਿਦਨ ਸਿਟੀ ਲਿਮਿਟਸ ਦੇ ਵਿੱਚ ਬੇਕਰਫੀਲਡ ਦੀ ਪੁਲਿਸ ਡਿਪਾਰਟਮੈਂਟ ਚੈੱਕ ਪੁਆਇੰਟ ਸੈਟਅਪ ਕਰੂਗੀ, ਜਿਹਦੇ ਵਿੱਚ ਜਿੰਨੇ ਵੀ ਉਹ ਉੱਥੋਂ ਲੰਘਣਗੇ ਉਹਨਾਂ ਨੂੰ ਜਿਹੜੇ ਉਹਨਾਂ ਦੀ ਚੈਕਿੰਗ ਕੀਤੀ ਜਾਊਗੀ ਵੀ ਉਹਨਾਂ ਨੇ ਡਰਿੰਕ ਤਾਂ ਨਹੀਂ ਕੀਤੀ, ਅਲਕੋਹਲ ਤਾਂ ਨਹੀਂ ਵਰਤੀ ਹੋਈ ਹੈਗੀ। ਤੇ ਕਹਿੰਦੇ ਵੀ DGY ਰਿਲੇਟਡ ਜਿਹੜੇ ਕ੍ਰੈਸ਼ਸ ਆ 20% ਇਨਕਰੀਜ਼ ਹੋਏ ਆ, ਇਹ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਕਹਿ ਰਹੀ ਆ। ਤੇ ਇਹ ਵੀ ਦੱਸਦੀ ਜਾਈਏ ਵੀ ਜੇ DGY ਦੀ ਕਨਵਿਕਸ਼ਨ ਹੋ ਜਾਂਦੀ ਆ, ਤੁਹਾਨੂੰ ਜੇਲ੍ਹ ਵੀ ਹੋ ਸਕਦੀ ਆ, ਫਾਈਨਸ, ਫੀਸ, ਕਲਾਸਾਂ, ਇਹ ਸਾਰਾ ਕੁਝ ਤੁਹਾਨੂੰ $10,000 ਦੇ ਵਿੱਚ ਪੈਂਦਾ ਹੈਗਾ ਆ। ਸੋ ਕਹਿੰਦੇ ਵੀ ਜੇ ਕੋਈ ਸਸਪੈਕਟ ਕਰਦਾ ਹੈ ਵੀ ਕੋਈ ਡਰਾਈਵਰ ਜਿਹੜਾ ਡਰਿੰਕ ਕਰਕੇ ਡਰਾਈਵ ਕਰ ਰਿਹਾ ਹੈ ਤੇ ਉਹਨਾਂ ਨੂੰ 911 ਇਮੀਡੀਏਟਲੀ ਕਾਲ ਕਰਨੀ ਚਾਹੀਦੀ ਹੈ। ਜੀ ਤੇ ਹਰਜੋਤ ਸਿੰਘ ਜੀ, ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇੱਕ ਵਾਰੀ ਫੇਰ ਯਾਦ ਦਿਵਾਉਂਦੇ ਜਾਈਏ ਵੀ ਜਿਹੜਾ ਪ੍ਰੋਪ 47 ਦੇ ਵਿੱਚ ਰਿਫਾਰਮ ਦਾ ਮਸਲਾ ਬਣਿਆ ਪਿਆ ਆ, ਉਸ ਨੂੰ ਲੈ ਕੇ ਹੁਣ ਬਹੁਤ ਸਾਰੇ ਉਹ ਲੋਕ ਜਿਹੜੇ ਇਸ ਨੂੰ ਰਿਫਾਰਮ ਕਰਾਉਣ ਦੇ ਲਈ ਸਾਈਨ ਇਕੱਠੇ ਕਰਦੇ ਫਿਰਦੇ ਸੀ। 9 ਲੱਖ ਤੋਂ ਵੱਧ ਸਾਈਨ ਉਹਨਾਂ ਨੇ ਇਕੱਠੇ ਕਰ ਲਏ ਵੀ ਪ੍ਰੋਪ 47 ਦੇ ਵਿੱਚ ਸੋਧ ਹੋਣੀ ਚਾਹੀਦੀ ਆ। ਤੇ ਹੁਣ ਜਦ ਤੋਂ ਈਮੇਲਾਂ ਬਾਹਰ ਆਈਆਂ, ਜਦ ਤੋਂ ਗੱਲਾਂ ਬਾਹਰ ਆਈਆਂ ਆ ਵੀ ਜਿਹੜੇ ਕੁਝ ਜਿਹੜੇ ਪੋਲੀਟੀਸ਼ੀਅਨ, ਖਾਸ ਕਰਕੇ ਜਿਹੜੇ ਡੈਮੋਕ੍ਰੇਟਸ ਆ, ਉਹ ਇਸ ਦੇ ਵਿੱਚ ਹੋਰ ਤਰੀਕੇ ਦੇ ਨਾਲ ਇਸ ਨੂੰ ਵਲ ਕੇ ਲਿਆਉਣਾ ਚਾਹੁੰਦੇ ਆ ਤਾਂ ਜੋ ਇਹ ਸੋਧਾਂ ਜਿਹੜੀਆਂ ਉਹ ਨਾ ਹੋ ਸਕਣ। ਉਸ ਬਾਬਤ ਹੁਣ ਉਹ ਜਿਹੜੇ ਗਰੁੱਪ ਆ ਬੇਨਤੀ ਕਰ ਰਹੇ ਆ ਸਾਰੇ ਲੋਕਾਂ ਨੂੰ ਵੀ ਆਪੋ ਆਪਣੇ ਅਸੈਂਬਲੀ ਤੇ ਜਿਹੜੇ ਸੈਨੇਟ ਦੇ ਮੈਂਬਰਸ ਆ, ਸਟੇਟ ਸੈਨੇਟਰਸ ਤੇ ਜਿਹੜੇ ਸਟੇਟ ਦੇ ਅਸੈਂਬਲੀ ਮੈਂਬਰਸ ਆ, ਉਹਨਾਂ ਨੂੰ ਕਾਲ ਕਰੋ, ਉਹਨਾਂ ਨੂੰ ਈਮੇਲ ਕਰੋ ਇਸ ਰਿਫਾਰਮ ਦੇ ਹੱਕ ਦੇ ਵਿੱਚ ਵੀ ਪ੍ਰੋਪ 47 ਦੇ ਵਿੱਚ ਜਿਹੜਾ ਰਿਫਾਰਮ ਲਿਆਂਦਾ ਜਾਵੇ, ਨਾ ਕਿ ਇਸ ਨੂੰ ਹੋਰ ਡਾਇਲਿਊਟ ਕਰ ਦਿੱਤਾ ਜਾਵੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਹੈ, ਪਰ ਇਹ ਹੁਣ ਗੁਜ਼ਾਰਿਸ਼, ਬੇਨਤੀ ਜਿਹੜੀ ਉਹ ਸਾਰੇ ਜਾਣੇ ਕਰਨ ਲੱਗੇ ਹੋਏ ਆ ਵੀ ਭਾਈ ਇਸ ਨੂੰ ਜਿਹੜਾ ਹੁਣ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ। SB 553 ਦਾ ਜਦੋਂ ਰੌਲਾ ਸੀਗਾ, ਉਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਸੀਗੇ, ਆਪਣੇ ਵੀ ਬਹੁਤ ਹਰਜੋਤ ਸਿੰਘ ਜੀ ਉਲਟ ਜਿਹੜੇ ਉਹ ਬੋਲਦੇ ਸੀ, ਕਹਿੰਦੇ ਸੀਗੇ ਵੀ ਤੁਸੀਂ ਇਹ ਗੱਲ ਕਿਉਂ ਚੱਕਦੇ ਆ। ਤਾਂ ਹੁਣ ਇਵੈਂਚੁਅਲੀ ਉਹ ਆਪਣੇ ਸਾਹਮਣੇ ਆ ਵੀ ਉਸ ਦੇ ਨਤੀਜੇ ਕੋਈ ਬਾੜੇ ਚੰਗੇ ਨਹੀਂ ਨਿਕਲੇ। ਤੇ ਹੁਣ ਪ੍ਰੋਪ 47 ਨੂੰ ਰਿਫਾਰਮ ਕਰਨ ਦੇ ਲਈ ਅੰਦਰੋਂ ਖਾਤੇ ਜਿਹੜੀ ਆ ਉਹ ਖਿੱਚੋਦਾਨ, ਉਸ ਨੂੰ ਸੰਨ ਲਾਉਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਆ। ਬਾਹਰਲੇ ਪਾਸੇ ਕੁਝ ਹੋਰ ਦਿਖ ਰਿਹਾ ਆ, ਅੰਦਰ ਪਾਸੇ ਜਿਹੜਾ ਉਹ ਕੁਝ ਹੋਰ ਚੱਲ ਰਿਹਾ ਆ। ਸੋ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਬਹੁਤ ਜ਼ਿਆਦਾ ਸਤਰਕ ਜਿਹੜੀ ਉਹ ਰਹਿਣ ਦੀ ਜ਼ਰੂਰਤ ਆ, ਤਾਂ ਜੋ ਤੁਹਾਨੂੰ ਜਿਹੜਾ ਇੱਕ ਵਾਰੀ ਫੇਰ ਜਿਹੜਾ ਉਹ ਧੋਖਾ ਨਾ ਮਿਲ ਜਾਵੇ ਪ੍ਰੋਪ 47 ਦੇ ਰਿਫਾਰਮ ਦੇ ਮਾਮਲੇ ਦੇ ਵਿੱਚ। ਜਿਨ੍ਹਾਂ ਨੇ ਸਾਈਨ ਕਰਾਏ ਆ ਜਾਂ ਜਿਹੜੇ ਇਹਦੇ ਨਾਲ ਸਿੱਧੇ ਤੌਰ ਦੇ ਉੱਤੇ ਜਿਨ੍ਹਾਂ ਦੇ ਉੱਤੇ ਅਸਰ ਪੈਂਦਾ ਆ, ਉਹਨਾਂ ਨੂੰ ਬੇਨਤੀ ਆ ਵੀ ਭਾਈ ਆਪੋ ਆਪਣੇ ਲੋਕਲ ਲਾ ਮੇਕਰਸ ਨੂੰ ਕਾਲ ਕਰਕੇ ਜਾਂ ਈਮੇਲ ਕਰਕੇ ਆਪਣਾ ਜਿਹੜਾ ਆ ਉਹ ਕੰਪਲੇਂਟ ਕਰੋ ਜਾਂ ਆਪਣੇ ਜਿਹੜੇ ਉਹ ਵਿਚਾਰ ਸਾਂਝੇ ਕਰੋ, ਤਾਂ ਜੋ ਜਿਹੜਾ ਪ੍ਰੋਪ 47 ਆ ਉਸ ਨੂੰ ਰਿਫਾਰਮ ਕੀਤਾ ਜਾ ਸਕੇ, ਤਬਦੀਲੀ ਲਿਆਂਦੀ ਜਾ ਸਕੇ। ਆਉਂਦੀ ਆਈ ਥਿੰਕ ਵੀਰਵਾਰ ਤੱਕ ਜਾਂ ਸ਼ੁੱਕਰਵਾਰ ਤੱਕ ਦਾ ਸਮਾਂ ਹੈਗਾ ਆ। 27 ਜਾਂ 27 ਤਰੀਕ ਸ਼ਾਇਦ ਲਾਸਟ ਆ। ਉਸ ਤੋਂ ਪਹਿਲਾਂ ਉਹ ਜਿਹੜੇ ਅੰਦਰ ਖਾਤੇ ਜਿਹੜੇ ਇਸ ਦੇ ਵਿੱਚ ਚੇਂਜਸ ਜਿਹੜੇ ਉਹ ਕੀਤੇ ਜਾ ਸਕਦੇ ਆ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਹਰਜੋਤ ਸਿੰਘ ਜੀ, ਅੱਜ ਵੀਕਐਂਡ ਦੀ ਕਲੋਜ਼ਿੰਗ ਤੋਂ ਪਹਿਲਾਂ ਡਾਓ ਜੋਨ ਦੇ ਵਿੱਚ 16 ਪੁਆਇੰਟਾਂ ਦਾ ਇਜ਼ਾਫਾ ਹੋਇਆ, 39,150 ਤੇ ਬੰਦ ਹੋਇਆ। S&P 9 ਪੁਆਇੰਟ ਘਟ ਕੇ 5465, ਨੈਸਡੈਕ 32 ਪੁਆਇੰਟ ਘਟ ਕੇ 17,699 ਤੇ ਬੰਦ ਹੋਇਆ। ਸੋਨੇ ਦਾ ਭਾਅ $2335 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10 year yield 4.25%, ਕ੍ਰਿਪਟੋ ਕਰੰਸੀ ਚ ਬਿਟਕੋਇਨ 64,024 ਤੇ ਇਥੀਰੀਅਮ 3499 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 56 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 62 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਤੇ ਜਾਣ ਤੋਂ ਪਹਿਲੇ ਕਰੀ ਫਿਰ ਦੱਸਦੇ ਜਾਈਏ, ਜੁਲਾਈ ਮਹੀਨੇ ਦੇ ਵਿੱਚ 8 ਜੁਲਾਈ ਤੋਂ ਲੈ ਕੇ 13 ਜੁਲਾਈ ਤੱਕ ਬੱਚਿਆਂ ਦਾ ਵਿਸ਼ੇਸ਼ ਆਰਟ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਪੰਜਾਬੀ ਕਲਚਰ ਸੈਂਟਰ ਦੇ ਸਹਿਯੋਗ ਦੇ ਨਾਲ ਇੱਥੇ ਹੀ ਫਰੈਜ਼ਨੋ ਜਿਹੜਾ ਸਟੂਡੀਓ ਆ, ਇੱਥੇ ਪੰਜਾਬੀ ਕਲਚਰ ਸੈਂਟਰ ਦਾ ਜਿਹੜਾ ਆਫਿਸ ਆ, ਇੱਥੇ
ਹੋਵੇਗਾ। ਸੋ ਜੇ ਤੁਹਾਡੇ ਬੱਚੇ ਆਰਟ ਦੇ ਇੱਛੁਕ ਨੇ, ਸਿੱਖਣਾ ਚਾਹੁੰਦੇ ਨੇ ਤੇ ਇਸ ਕੈਂਪ 'ਚ ਭਾਗ ਲੈਣਾ ਚਾਹੁੰਦੇ ਨੇ, ਤਾਂ ਤੁਸੀਂ ਇਸ ਕੈਂਪ ਦੇ ਵਿੱਚ ਭਾਗ ਲੈਣ ਦੇ ਲਈ ਕਾਲ ਕਰ ਸਕਦੇ ਹੋ 408 722 7698 4087227698 ਦੇ ਉੱਤੇ। ਸਵੇਰੇ 10 ਤੋਂ 12 ਤੇ ਫਿਰ 2 ਤੋਂ 4 ਵਜੇ ਦੇ ਵਿੱਚ ਜਿਹੜੇ 2 ਉਮਰ ਵਰਗ ਦੀਆਂ ਕਲਾਸਾਂ ਜਿਹੜੀਆਂ ਹੋਣਗੀਆਂ। 6-7 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਬੱਚੇ ਆ ਇਹਨਾਂ ਕੈਂਪ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਸਕਦੇ ਆ। ਸੋ ਬੱਚਿਆਂ ਨੂੰ ਛੁੱਟੀਆਂ ਆ ਤੇ ਇਸ ਆਰਟ ਕੈਂਪ ਦਾ ਜ਼ਰੂਰ ਤੁਸੀਂ ਫਾਇਦਾ ਚੱਕੋ। ਵਿਸ਼ੇਸ਼ ਤੌਰ ਦੇ ਉੱਤੇ ਲੁਧਿਆਣੇ ਬੇਸਡ ਇੰਟਰਨੈਸ਼ਨਲ ਆਰਟਿਸਟ ਸੁਖਪ੍ਰੀਤ ਸਿੰਘ ਉਹ ਇਸ ਆਰਟ ਕੈਂਪ ਦੇ ਵਿੱਚ ਕਲਾ ਅਧਿਆਪਕ ਹੋਣਗੇ। ਤੇ ਹੁਣ ਲੈਂਦੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ।